ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਜਸਵਿੰਦਰ ਸਿੰਘ ਨਾਗਰਾ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਟਾਇਰ ਐਂਡ ਲੂਬ ਟਰੱਕ ਵਾਸ਼, ਜਿਨ੍ਹਾਂ ਦੇ ਕੋਲੋਂ ਤੁਸੀਂ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸਹੋਤਾ 2092770113 ਅਤੇ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਆਪਣੀ ਪੰਜਾਬੀ ਰੇਡੀਓ USA ਦੀ ਟੀਮ ਦੇ ਨਾਲ, ਜੋ ਜਲੰਧਰ ਦੇ ਵਿੱਚ ਅੱਜ ਵਾਪਰਿਆ। ਪੰਜਾਬੀ ਰੇਡੀਓ USA ਦੇ ਜਿਹੜੇ ਪੱਤਰਕਾਰ ਗੁਰਪ੍ਰੀਤ ਜੋ ਉੱਥੋਂ ਕਵਰੇਜ ਕਰਦੇ ਆ, ਮਿੰਟੂ ਜੀ ਕੀ ਪਤਾ ਲੱਗ ਰਿਹਾ, ਕੀ ਮਾਮਲਾ ਬਣਿਆ ਹੈ ਸਾਰਾ? ਦੇਖੋ, ਤੁਹਾਨੂੰ ਪਤਾ ਹੀ ਆ ਉੱਥੇ ਇਲੈਕਸ਼ਨ ਚੱਲ ਰਿਹਾ ਤੇ ਅੱਜ ਭਗਵੰਤ ਮਾਨ ਦਾ ਰੋਡ ਸ਼ੋਅ ਸੀਗਾ ਤੇ ਇਸ ਦਰਮਿਆਨ ਦੱਸਦੇ ਆ ਕਿ ਕੁਝ ਜਿਹੜੇ ਧਰਨਾਕਾਰੀ ਸੀ ਉਹਨਾਂ ਨੇ ਧਰਨਾ ਲਾਉਣਾ ਸੀਗਾ ਜੀ। ਦੱਸਣ ਮੁਤਾਬਕ ਕਿ ਜਦੋਂ ਇਹ ਕੁਝ ਪੱਤਰਕਾਰ ਉੱਥੇ ਕਵਰੇਜ ਕਰਨ ਲੱਗ ਗਏ, ਕਿਉਂਕਿ ਉਹਨਾਂ ਨੂੰ ਭਰ ਕੇ ਬੱਸਾਂ 'ਚ ਸੁੱਟਿਆ ਜਾ ਰਿਹਾ ਸੀ ਪੰਡਾਂ ਵਾਂਗੂ, ਤਾਂ ਇਸ ਦਰਮਿਆਨ ਇਹਨਾਂ ਦੇ ਫੋਨ ਖੋਲੇ ਗਏ ਨੇ। ਕੁਝ ਦੇ ਫੋਨ ਵਾਪਸ ਕਰ ਦਿੱਤੇ ਜਾਂਦੇ ਆ, ਕੁਝ ਮਤਲਬ ਕਿ ਵੀਡੀਓ ਵਗੈਰਾ ਡਿਲੀਟ ਕਰਵਾਈਆਂ ਜਾਂਦੀਆਂ। ਤੇ ਜਦੋਂ ਗੁਰਪ੍ਰੀਤ ਦੀ ਵਾਰੀ ਆਉਂਦੀ ਆ, ਗੁਰਪ੍ਰੀਤ ਨੂੰ ਮਤਲਬ ਕਿ ਇੱਕ IPS ਅਫਸਰ ਹੈ ਸ਼ਾਇਦ ਲੇਡੀ, ਉਹ ਕੁਝ ਜ਼ਿਆਦਾ ਹੀ ਪੱਤਰਕਾਰਤਾ ਦੇ ਗੁਣ ਸਿਖਾਉਣ ਲੱਗ ਜਾਂਦੀ ਹੈ। ਤੇ ਇਸ ਦਰਮਿਆਨ ਗੁਰਪ੍ਰੀਤ ਸਵਾਲ ਕਰਦਾ ਕਿ ਕੀ ਸਾਡਾ ਇੰਨਾ ਅਧਿਕਾਰ ਨਹੀਂ ਹੈ? ਤਾਂ ਇਸ ਤੇ ਜਿਹੜੇ ਦੂਸਰੇ, ਤੁਹਾਨੂੰ ਪਤਾ ਹੀ ਆ, ਹੇਠਲੇ ਹੁੰਦੇ ਆ, ਉਹਨਾਂ ਦੇ ਚੜ੍ਹ ਮੱਚੀਆਂ ਤੇ ਦੱਸਦੇ ਆ ਕਿ ਉਸ ਤੋਂ ਬਾਅਦ ਗੁਰਪ੍ਰੀਤ ਨੂੰ ਗੱਡੀ 'ਚ ਸੁੱਟ ਲਿਆ ਗਿਆ। ਗੱਡੀ 'ਚ ਸੁੱਟਣ ਉਪਰੰਤ ਅੱਧੇ ਘੰਟੇ ਬਾਅਦ ਉਹ ਵੀ ਉੱਥੇ ਕੋਈ ਕੈਂਟ ਦੇ ਪੱਤਰਕਾਰ ਜਿਹੜੇ ਸੀਗੇ ਸੀਨੀਅਰ, ਉਹ ਆਏ ਆ, ਇਕੱਠੇ ਹੋਏ ਆ। ਉਸ ਤੋਂ ਬਾਅਦ ਮੋਬਾਈਲ ਦਿੱਤਾ, ਉਹ ਵੀ ਇਹ ਕਹਿ ਕੇ ਕਿ ਜੇ ਹੁਣ ਵੀਡੀਓ ਪਾਈਆਂ ਏ ਤੇ ਫਿਰ ਆਪਦਾ ਹਿਸਾਬ ਕਿਤਾਬ ਲਾ ਲਈ। ਮਤਲਬ ਕਿ ਦੇਖੋ, ਅੰਤ ਆਇਆ ਪਿਆ, ਅੰਤ। ਇਹ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਆ। ਅਫਸੋਸ ਦੀ ਗੱਲ, ਮੁੱਖ ਮੰਤਰੀ ਇਉਂ ਲੱਗਦਾ ਕਿ ਡਿਕਟੇਟਰ ਸੀ। ਸਮਝ ਤੋਂ ਬਾਹਰ ਹੈ ਕਿ ਯਾਰ ਕੀ ਮੈਂ, ਦੇਖੋ ਗੱਲ ਇਹ ਆ ਕਿ ਮੈਂ ਕਿਸੇ ਪਾਸੇ ਝੁਕਾਵਤੀ ਨਹੀਂ, ਠੋਕ ਕੇ ਆਪਾਂ ਗੱਲਾਂ ਕਰਦੇ ਰਹੇ। ਜਿਹੜੇ ਆਪਣੇ ਪੁਰਾਣੇ ਲਿਸਨਰ ਉਹਨਾਂ ਨੂੰ ਪਤਾ ਵਾ ਜੀ, ਅਕਾਲੀ ਦਲ ਦੇ ਵਿੱਚ ਸਾਡੇ ਪਿੰਡਾਂ 'ਚ ਇਹ ਧਰਨਿਆਂ ਦਾ ਗੜ੍ਹ ਸੀ। ਤੇ ਇੱਕ ਵਾਰੀ ਇੱਕ ਸਾਡੇ ਸਾਥੀ ਦਾ ਕੈਮਰਾ ਖੋਲਿਆ ਸੀਗਾ ਡਾਂਗ ਮਾਰ ਕੇ ਇੱਕ ਅਫਸਰ ਨੇ, ਤੇ ਸੱਚ ਜਾਣਿਓ CM ਹਾਊਸ ਤੱਕ ਗੱਲ ਗਈ ਤੇ ਮਿਹਨਤਾਂ ਕਰਕੇ ਉਹਨੇ ਮੁਕਤਸਰ ਆਪਣੇ ਦਫ਼ਤਰ 'ਚ ਬੁਲਾ ਕੇ ਉਸ ਪੱਤਰਕਾਰ ਤੋਂ ਮਾਫੀ ਮੰਗ ਕੇ ਕੈਮਰਾ ਦਿੱਤਾ ਸੀਗਾ। ਇੱਕ ਹਾਦਸਾ ਹੋਇਆ ਇੰਨੇ, ਮੈਂ ਖੁਦ, ਮੇਰੇ ਅੱਜ ਵੀ ਜੇ ਕਿਤੇ ਪੁਰਾਣੇ ਲੈਪਟਾਪ 'ਚ ਉਹ ਕੱਢ ਲਈਏ ਤੇ ਅੱਜ ਵੀ ਇੰਨੀਆਂ ਫੋਟੋਆਂ ਹੋਣਗੀਆਂ ਮੌਕੇ ਤੇ ਲਾਠੀਆਂ ਮਾਰਦਿਆਂ ਨੇ। ਯਾਨੀ ਅਸੀਂ ਪੁਲਿਸ ਦੇ ਵਿੱਚ ਵੜ ਕੇ, ਲਾਠੀਆਂ 'ਚ ਵੜ ਕੇ ਵੀ ਫੋਟੋਆਂ ਖਿੱਚਦੇ ਰਹੇ। ਉਦੋਂ ਵੀਡੀਓ ਵਾਲਾ ਦੌਰ ਨਹੀਂ ਸੀ ਹੁੰਦਾ। ਸਾਡੇ ਕੋਲ ਸਟਿਲ ਕੈਮਰੇ ਹੁੰਦੇ ਸਨ ਪੱਤਰਕਾਰਾਂ ਕੋਲ। ਤਾਂ ਮਤਲਬ ਕਿ ਇਹ ਜਿਹੜੀ ਡਿਊਟੀ ਹੈ, ਪੁਲਿਸ ਦੀ ਆਪਣੀ ਡਿਊਟੀ ਹੁੰਦੀ। ਉਹ ਕਹਿੰਦੇ ਸੀ ਬਾਈ ਤੁਸੀਂ ਆਪਣੀ ਡਿਊਟੀ ਕਰੋ, ਅਸੀਂ ਆਪਣੀ ਕਰਨੀ। ਜਦੋਂ ਆਰਡਰ ਹੋ ਗਿਆ ਅਸੀਂ ਤੇ ਇਹਨਾਂ ਤੇ ਲਾਠੀ ਚਾਰਜ ਕਰਾਂਗੇ। ਤਾਂ ਇਦਾਂ ਦੇ ਐਕਸ਼ਨਸ ਦੇਖਿਆ, ਪਰ ਆਹ ਤਾਂ ਜ਼ੁਲਮੋ ਸਿਤਮ ਹੈ। ਬਿਲਕੁਲ ਕਮਾਲ ਦੀ ਗੱਲ ਆ ਕਿ ਤੁਸੀਂ ਜਿਹੜਾ ਆਪਣਾ ਕੰਮ ਕੀਤਾ, ਡਿਊਟੀ ਵਜਾ ਦਿੱਤੀ, ਫਿਰ ਉੱਤੋਂ ਤੁਸੀਂ ਇਹ ਕਹਿੰਦੇ ਹੋ ਕਿ ਕੋਈ ਬੰਦਾ ਵੀਡੀਓ ਨਹੀਂ ਬਣਾ ਸਕਦਾ। ਹਵਾਲੇ ਦੇ ਰਹੇ ਹੋ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦਾ ਮਸਲਾ ਹੈ, ਇਹ ਬਈ ਤੁਸੀਂ ਕੌਨਫੀਡੈਂਸ਼ੀਅਲ ਚੀਜ਼ਾਂ। ਅਰੇ ਮੁੱਖ ਮੰਤਰੀ ਤੇ ਆਪ 5 ਦਿਨ ਪਹਿਲਾਂ ਦੱਸ ਰਿਹਾ ਕਿ ਆ ਕੋਠੀ ਲੈ ਲਈ ਆ ਮੈਂ, ਉਹ ਤੇ ਤਸਵੀਰਾਂ ਪਾਉਂਦਾ ਪਿਆ। ਕਮਾਲ ਹੋ ਗਿਆ ਯਾਰ। ਸੋ ਇਹ ਇੰਤਹਾ ਹੈ। ਇਹ ਮੈਨੂੰ ਤੇ ਲੱਗਦਾ ਕਿ ਭਗਵੰਤ ਮਾਨ ਨੇ ਟਾਈਮ ਕੱਢਣਾ ਨਹੀਂ 5 ਸਾਲ, ਪਰ ਜੋ ਟਾਈਮ ਉਹਨੇ ਪੰਜਾਬ ਨੂੰ ਵਿਖਾ ਦਿੱਤਾ ਹੈ ਨਾ, ਉਹ ਸਾਫ਼ ਹੈ ਕਿ ਅਕਲ ਲੋਕਾਂ ਨੂੰ ਆਉਣੀ ਚਾਹੀਦੀ ਹੈ ਕਿ ਇਹੋ ਜਿਹੇ ਬੰਦੇ ਦੇ ਹੱਥ ਦਿੱਤੀ ਸੱਤਾ ਕਿਹੋ ਜਿਹੀ ਖਤਰਨਾਕ ਸਰਕਾਰ ਬਣਦੀ ਹੈ।
ਮਤਲਬ ਕਿ ਜਿਹੜਾ ਬੰਦਾ ਤਹਿਸ ਨਹਿਸ ਹੀ ਕਰੀ ਜਾਂਦਾ ਸਭ ਕੁਝ। ਸੋ ਇਹ ਵੇਖ ਲਓ ਰਿਜ਼ਲਟ। ਉਦੋਂ ਹੁਣ ਜੇ ਕੋਈ ਪੱਤਰਕਾਰ ਨਹੀਂ ਸੱਚ ਦਿਖਾਉਂਦਾ ਤਦ ਤੁਸੀਂ ਗਾਲਾਂ ਕੱਢਦੇ ਹੋ ਜਿਹੜੇ ਬਾਹਰ ਬੈਠੇ ਲੋਕ ਆ ਕਿ ਮਰ ਗਏ ਨੇ ਉੱਥੇ ਬੈਠੇ ਪੰਜਾਬ 'ਚ, ਢਿੱਡ ਵਧਾਈ ਜਾਂਦੇ ਖਾ ਖਾ ਕੇ। ਤੇ ਜੇ ਕੰਮ ਕਰਦੇ ਆ ਮੁੰਡੇ ਤੇ ਆ ਫੀਲਡ ਦੇ ਵਿੱਚ ਵੇਖ ਲਓ ਹਸ਼ਰ ਹੁੰਦਾ ਉਹਨਾਂ ਦਾ ਹਾਲ ਹੈ। ਸੋ ਇਹ ਪੱਤਰਕਾਰ ਜਾਵੇ ਤੇ ਜਾਵੇ ਕਿੱਥੇ? ਪੱਤਰਕਾਰ ਤਾਂ ਉਹੀ ਸੂਤ ਆ ਜਿਹੜਾ ਇਹਨਾਂ ਦੇ ਤਲਵੇ ਚੱਟਦਾ, ਬਸ ਉਹਨੂੰ ਐਡਾਂ ਵੀ ਆਉਂਦੀਆਂ, ਉਹਦਾ ਚੈਨਲ ਜਿਹੜਾ ਦਿਨੋਂ ਦਿਨ ਉਹ ਵਿਸਤਾਰ ਵੀ ਫੜ ਜਾਂਦਾ, ਉਹਦੇ ਕੋਲ EMPLOYEES ਦੀ ਟੀਮ ਵੀ 200-300 ਦੀ ਹੋ ਜਾਂਦੀ ਹੈ। ਯਾਨੀ ਜਾਂ ਤੇ ਅਸੀਂ ਸਾਰੇ ਇਹਨਾਂ ਝਾੜੂ ਵਾਲਿਆਂ ਦੇ ਜਾ ਕੇ ਤਲਵੇ ਚੱਟੀਏ ਹੁਣ ਜੇ ਪੰਜਾਬ 'ਚ ਰਹਿਣਾ, ਤੇ ਜੇ ਨਹੀਂ ਤੇ ਛਿੱਤਰ ਖਾਓ। ਸੋ ਬਹੁਤ ਹੀ ਇਹ ਕਹਿ ਲਓ ਕਿ ਬਦਬਖਤੀ ਆ। ਮੈਂ ਇਸ ਕਮਜ਼ਰਫ ਸਰਕਾਰ ਦੀ ਆਲੋਚਨਾ ਕਰਦਾ ਜਿੰਨੀ ਵੀ, ਕਿਉਂਕਿ ਪੱਤਰਕਾਰ ਅਸੀਂ ਕੋਈ ਗੋਲੀ ਨਹੀਂ ਮਾਰ ਸਕਦੇ, ਅਸੀਂ ਕੋਈ ਪ੍ਰੋਟੈਸਟ ਵੀ ਨਹੀਂ ਕਰ ਸਕਦੇ। ਵੱਧ ਤੋਂ ਵੱਧ ਕੀ ਹੈ ਕਿ ਇੱਕ ਛੋਟਾ ਜਿਹਾ ਪ੍ਰਦਰਸ਼ਨ, ਕਿਉਂਕਿ ਅਸੀਂ ਇਕੱਠੇ ਹੀ ਨਹੀਂ ਹੋ ਸਕਦੇ, 5-10 ਦਾ ਪ੍ਰਦਰਸ਼ਨ ਹੁੰਦਾ, ਸੋ ਅਸੀਂ ਕੁਝ ਨਹੀਂ ਕਰ ਸਕਦੇ। ਪਰ ਅਸੀਂ ਇਹਨਾਂ ਕਹਿੰਦੇ ਆ ਕਿ ਜਦ ਤੱਕ ਤਦ ਤੱਕ ਤੁਸੀਂ ਜੋ ਕਰੋਗੇ ਸੋ ਉਹ ਰੁਕੇਗਾ ਨਹੀਂ, ਉਹ ਲੋਕਾਂ 'ਚ ਜ਼ਰੂਰ ਜਾਏਗਾ। ਜੀ ਬਿਲਕੁਲ, ਬਹੁਤ ਮੰਦਭਾਗੀ ਗੱਲ ਆ। ਆਪਾਂ ਵੇਖਿਆ ਸੀ ਇਲੈਕਸ਼ਨਾਂ ਦੇ ਦੌਰਾਨ ਵੀ ਜਿਹੜਾ ਕੋਈ ਵਿਰੋਧ ਕਰਨਾ ਹੁੰਦਾ ਸੀ ਚੱਕ ਕੇ ਉਹਨੂੰ ਵੀ ਪਹਿਲਾਂ ਹੀ ਜਿਹੜਾ ਉਹ ਸਾਈਡ 'ਤੇ ਲੈ ਜਾਂਦੇ ਸੀਗੇ। ਅਤੇ ਬਹੁਤ ਹੀ ਜ਼ਿਆਦਾ ਮੰਦਭਾਗੀ ਜਿਹੜੀ ਗੱਲ ਆ, ਬੜੀ ਅਫਸੋਸ ਵਾਲੀ ਗੱਲ ਆ ਵੀ ਇੱਥੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਮਾਸਟਰ ਦੇ ਮੁੰਡੇ ਦੀ, ਬਹੁਤ ਜ਼ਿਆਦਾ ਜਿਹੜੇ ਉਸ ਦੇ ਹੱਕ ਦੇ ਵਿੱਚ ਸੀਗੇ। ਅਤੇ ਆਹ ਕੁਛ ਜਿਹੜਾ ਉਹ ਹੁਣ ਇਹ ਦਿਖਾ ਰਿਹਾ ਆ। ਆਪਾਂ ਚੰਡੀਗੜ੍ਹ ਦੇ ਸਪੈਲਿੰਗ ਵੀ ਉਹਦੇ ਸੁਣ ਲਏ। ਜੀ ਬਿਲਕੁਲ, ਜਿਨ੍ਹਾਂ ਨੇ ਫੰਡ ਦਿੱਤੇ ਇਹਨਾਂ ਨੂੰ ਉਹਨਾਂ ਕੋਲ ਕੰਟੈਕਟ ਨੰਬਰ ਹੋਣਗੇ, ਜਾਂ ਜਿਹੜੇ ਇੱਧਰ NRI ਵਿੰਗ ਦੇ ਇਹਨਾਂ ਦੇ ਅਹੁਦੇਦਾਰ ਆ ਉਹਨਾਂ ਨੂੰ ਤੁਸੀਂ ਮਾੜਾ ਜਦੋਂ ਇੱਧਰੋਂ ਆਉਂਦੇ ਆ ਕਾਂਗਰਸੀ ਆਉਂਦੇ, ਜਿਵੇਂ ਇਹਨਾਂ ਦੇ ਮਗਰ ਲੱਗਦੇ, ਜੇ ਮੈਂ ਕਿਸੇ ਨੂੰ ਉਕਸਾ ਨਹੀਂ ਰਿਹਾ, ਮੈਂ ਇਹੀ ਕਹਿ ਰਿਹਾ ਕਿ ਜਸਟ ਇਹਨਾਂ ਤੋਂ ਇੱਕ ਘੱਟੋ ਘੱਟ ਜਵਾਬ ਤਲਬੀ ਤੇ ਕਰੋ ਜੀ। ਡਾਲਰ ਤਾਂ ਤੁਸੀਂ ਸਾਡੇ ਤੋਂ ਲੈਂਦੇ ਤੇ ਸਾਡੇ ਪੱਤਰਕਾਰਾਂ ਨੂੰ ਉੱਥੋਂ ਕਟਾਈ ਜਾਂਦੇ ਹੋ, ਤੁਸੀਂ ਸ਼ਰਮ ਕਰੋ ਕੋਈ। ਬਿਲਕੁਲ, ਚੈਨਲ ਤਾਂ ਉਹਨਾਂ ਨੇ ਉੱਥੇ ਸਾਡਾ ਬੰਦ ਕੀਤਾ ਹੀ ਹੋਇਆ ਹੈ, ਤੇ ਪੰਜਾਬੀ ਰੇਡੀਓ USA ਦਾ ਕਿਸੇ ਨੂੰ ਵੀ ਨਹੀਂ ਛੱਡਦੇ। ਔਰ ਇਹ ਚੈਨਲ ਕੋਈ ਤੁਸੀਂ ਇਹ ਸੋਚੋ ਨਾ ਕਿ ਮੋਦੀ ਸਰਕਾਰ ਨੇ ਸਿੱਧਾ ਬੰਦ ਕੀਤਾ, ਨਹੀਂ, ਇਹ ਲਿਸਟਡ ਕਰਦੇ ਨੇ ਪਹਿਲਾਂ, ਇਹ ਲਿਸਟਡ ਕਰਦੇ ਨੇ ਸਾਡੇ ਨਾਲ। ਤਾਂ ਮੈਂ ਤਾਂ ਤੁਹਾਨੂੰ ਦੱਸਿਆ ਹੀ ਆ ਕਿ ਤੁਸੀਂ ਦੇਖੋਗੇ ਤੇ ਅਸੀਂ ਤੇ ਝਟਕੇ ਖਾਧੇ ਇਹਨਾਂ ਦੇ ਹੱਥੋਂ, ਤੇ ਸਾਨੂੰ ਇਹਨਾਂ ਦੇ ਵਿੱਚੋਂ ਬੰਦੇ ਦੱਸ ਦਿੰਦੇ ਆ ਕਿ ਬਾਈ ਕਿਸ ਤਰ੍ਹਾਂ ਚੁਣ ਕੇ ਨਿਸ਼ਾਨੇ ਲਾਏ ਜਾਂਦੇ ਆ। ਸੋ ਬੜੀ ਮੈਂ ਕਹੂੰਗਾ ਕਿ ਜਿੱਦਾਂ ਕਹਿ ਲਈਏ, ਜੇ ਆਪਾਂ ਵੇਖੀਏ ਤੇ ਮੈਨੂੰ ਲੱਗਦਾ ਕਿ ਪਤਨ ਵੱਲ ਜਾ ਰਹੇ ਆ ਭਗਵੰਤ ਮਾਨ। ਇਸ ਤੋਂ ਬਾਅਦ ਇਹ ਤੇ ਸਤੌਜ ਤੇ ਕਹਿੰਦੇ ਆ ਨਾ ਕਿ ਇਹਨਾਂ ਦਾ ਜੀ ਮੰਜਾ ਸਤੌਜ ਵਾਲੀ ਮੋਟਰ ਤੇ ਲੱਗੇਗਾ। ਮੈਨੂੰ ਲੱਗਦਾ ਕਿ ਇਹ ਪੰਜਾਬ 'ਚ ਰਹਿਣ ਜੋਗੇ ਵੀ ਨਹੀਂ ਬਚਣਗੇ ਜੇ ਇਸ ਤਰ੍ਹਾਂ ਹੀ ਚੱਲਦੇ ਰਹੇ। ਜੀ ਬਹੁਤ ਹੀ ਮੰਦਭਾਗੀ ਆ, ਬਹੁਤ ਹੀ ਅਫਸੋਸਜਨਕ ਜਿਹੜੀ ਇਹ ਗੱਲ ਆ। ਪਹਿਲਾਂ ਦੇ ਵੀ ਹੁੰਦੀ ਰਹੀ, ਉਦੋਂ ਵੀ ਆਪਾਂ ਗੱਲ ਕਰਦੇ ਰਹੇ, ਅਤੇ ਅੱਜ ਆਪਣੇ ਦੇ ਨਾਲ ਵੀ ਇਹ ਵਾਪਰੀ ਆ। ਅਤੇ ਫਿਰ ਉਹੀ ਗੱਲ ਆ, ਪਰ ਜਿਹੜਾ ਵੀ ਸੱਤਾ 'ਚ ਆ ਜਾਂਦਾ ਪਤਾ ਨਹੀਂ ਉਹਦੀ ਅੱਖਾਂ 'ਤੇ ਕਿਹੜਾ ਪਰਦਾ ਪੈ ਜਾਂਦਾ। ਗੱਲਾਂ ਆਮ ਆਦਮੀ ਦੀਆਂ ਤੇ ਕੰਮ ਜਿਹੜੇ ਆ ਉਹ ਆਪਣੇ ਸਾਹਮਣੇ ਆ, ਕਿੱਦਾਂ ਖਾਸ ਔਰੰਗਜ਼ੇਬ ਵਾਲੇ ਕਰਦੇ ਆ ਕੰਮ, ਔਰੰਗਜ਼ੇਬ ਵਾਲੇ ਜਿਹੜੇ ਉਹ ਚੱਲਦੇ ਜੀ। ਅਤੇ ਅਫਸੋਸਜਨਕ ਘਟਨਾ। ਅਤੇ ਬਾਕੀ ਗੁਰਪ੍ਰੀਤ ਦੇ ਨਾਲ ਵੀ ਜਿੱਦਾਂ ਹੀ ਉਹਦੇ ਨਾਲ ਆਪਣਾ ਰਾਬਤਾ ਜਿਹੜਾ ਉਹ ਹੁੰਦਾ ਆ, ਨੌਜਵਾਨ ਮੁੰਡਾ ਆ, ਡਰ ਵੀ ਜਾਂਦਾ, ਸਹਿਮ ਵੀ ਜਾਂਦਾ, ਪਰ ਫਿਰ ਵੀ ਤਗੜਾ, ਹਿੰਮਤ ਹੌਸਲੇ ਦੀ ਉਹਦੀ ਅਸੀਂ ਦੱਸ ਦਿੰਦੇ ਹਾਂ। ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਕਿਹਾ ਇਹ ਪੱਤਰਕਾਰ ਦੀ ਜ਼ਿੰਦਗੀ ਦਾ ਹਿੱਸਾ ਜੀ, ਘਬਰਾਉਣ ਦੀ ਲੋੜ ਨਹੀਂ ਹੈ, ਹੁੰਦਾ ਰਹਿੰਦਾ। ਸਾਡੇ ਨਾਲ ਵੀ ਹੋਇਆ ਬਥੇਰਾ, ਮੇਰਾ ਤੇ ਸਿੱਧਾ ਵੀ ਕੰਮ ਚੱਲਿਆ ਹੋਇਆ ਮਾਨ ਸਾਹਿਬ ਦੇ ਨਾਲ ਜੀ ਮਲੋਟ ਚੌਂਕ 'ਚ। ਜੀ ਜੀ ਜੀ। ਤੇ ਮਿੰਟੂ ਜੀ, ਦੂਜੀਆਂ ਖਬਰਾਂ ਦੇ ਵੱਲ ਨੂੰ ਜੇ ਆਪਾਂ ਵਧੀਏ, ਅੰਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਮਿਲੀ ਪੈਰੋਲ। ਜੀ ਬਿਲਕੁਲ, ਇਸ ਪੈਰੋਲ ਤੇ ਵੀ ਅੱਜ ਭੰਬਲ ਭੂਸਾ ਬਣਿਆ ਰਿਹਾ, ਕਿਉਂਕਿ 2 ਦਿਨ ਪਹਿਲਾਂ ਖਬਰਾਂ ਛਪ ਗਈਆਂ ਸਨ ਕਿ ਪੈਰੋਲ ਮਿਲ ਗਈ ਆ। ਉਸ ਤੋਂ ਬਾਅਦ ਲੀਗਲ ਟੀਮ ਦੇ ਵਿੱਚੋਂ ਰਾਜਦੀਪ ਸਿੰਘ ਖਾਲਸਾ ਜਿਹੜੇ ਅਧਿਕਾਰਤ ਵਕੀਲ ਦੇ ਤੌਰ ਤੇ ਕਲੇਮ ਕਰਦੇ ਨੇ, ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ। ਉਸ ਤੋਂ ਬਾਅਦ ਫਿਰ ਇੱਕ ਲੈਟਰ ਦਾ ਜ਼ਿਕਰ ਹੋਇਆ ਜਿਹਦਾ ਆਪਾਂ ਕੱਲ ਇਸ ਵੇਲੇ ਦੇ ਪ੍ਰੋਗਰਾਮ 'ਚ ਕਹਿ ਲਓ ਕਿ ਸਾਰਾ ਦੱਸ ਦਿੱਤਾ ਸੀ ਤਫਸੀਲ ਪੂਰਵਕ। ਤਾਂ ਉਸ ਤੋਂ ਬਾਅਦ ਅੱਜ ਇਹ ਖਬਰ ਆ ਜਾਂਦੀ ਆ ਕਿ ਇੰਜੀਨੀਅਰ ਰਾਸ਼ਿਦ ਨੇ ਜਿਸ ਦਿਨ 5 ਤਰੀਕ ਨੂੰ ਸਹੁੰ ਚੁੱਕਣੀ ਆ, ਤਾਂ ਉਸੇ ਦਿਨ ਹੀ ਸਹੁੰ ਚੁੱਕਣ ਵਾਸਤੇ ਅੰਮ੍ਰਿਤਪਾਲ ਸਿੰਘ ਉੱਥੇ ਹਾਜ਼ਰ ਰਹਿਣਗੇ। ਯਾਨੀ ਇੰਜੀਨੀਅਰ ਰਾਸ਼ਿਦ ਅਤੇ ਅੰਮ੍ਰਿਤਪਾਲ ਸਿੰਘ ਦੋਵੇਂ MP ਸਹੁੰ ਚੁੱਕਣਗੇ। ਤੇ ਇਹ ਜਿਹੜਾ ਸਹੁੰ ਚੁੱਕ ਦਾ ਪ੍ਰੋਗਰਾਮ ਹੋਏਗਾ, ਇਹ ਜੋ ਸਪੀਕਰ ਸਾਹਿਬ ਆ ਉਹਨਾਂ ਦੇ ਆਪਣੇ ਕੈਬਨ 'ਚ ਹੀ ਹੋ ਜਾਏ। ਜਿਵੇਂ ਆਪਾਂ ਦੇਖਿਆ 2 ਦਿਨ ਦਾ MPs ਦਾ ਪਹਿਲਾਂ ਸਮਾਗਮ ਹੋਇਆ ਨਾ, ਇਸ ਤਰ੍ਹਾਂ ਨਹੀਂ ਹੋਏਗਾ, ਉਹ ਅੱਡ ਤੋਂ ਹੋ ਜਾਏਗਾ। ਤਾਂ ਇਹ ਪਹਿਲਾਂ ਤੇ ਅਸੀਂ ਪੁੱਛਿਆ ਸੀ ਆਪਣੀ ਟੀਮ ਨੇ ਰਾਜਦੀਪ ਸਿੰਘ ਖਾਲਸਾ ਨੂੰ ਕਿ 4 ਦਿਨ ਦੀ ਪੈਰੋਲ, ਤਾਂ ਉਹਨਾਂ ਦੀ ਟੀਮ ਨੇ ਕਿਹਾ ਕਿ ਦੇਖੋ ਸਾਡੇ ਕੋਲ ਕੋਈ ਪੁਸ਼ਟੀ ਨਹੀਂ, ਖਬਰਾਂ ਹੀ ਆ ਰਹੀਆਂ ਨੇ, ਸਾਨੂੰ ਦਿੱਲੀ ਤੋਂ ਵੀ ਫੋਨ ਆ ਰਹੇ। ਪਰ ਉਸ ਤੋਂ ਬਾਅਦ
ਮੈਂ ਕਿਸੇ ਚੈਨਲ ਤੇ ਬੈਠਾ ਸੀਗਾ ਰਾਜ ਕਰਨਵੀਰ ਸਿੰਘ ਜੀ, ਤੇ ਵਿੱਚੇ ਹੀ ਪ੍ਰੋਗਰਾਮ ਦੇ ਉਹਨਾਂ ਦਾ ਟੈਲੀਫੋਨ ਆ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ 4 ਦਿਨ ਦੀ ਪੈਰੋਲ ਜਿਹੜੀ ਆ ਕਨਫਰਮ ਹੋ ਗਈ ਆ। ਹੁਣ ਦੱਸਦੇ ਕਿ ਅੰਮ੍ਰਿਤਸਰ ਤੋਂ ਸਿਕਿਉਰਿਟੀ ਵੀ ਰਵਾਨਾ ਹੋ ਗਈ ਆ, ਕਿਉਂਕਿ ਦਿਨ ਥੋੜੇ ਹੀ ਰਹਿ ਗਏ ਨੇ, ਤੇ ਬਾਏ 에ਅਰ ਸ਼ਾਇਦ ਅੰਮ੍ਰਿਤਪਾਲ ਸਿੰਘ ਨੂੰ ਖੜਿਆ ਜਾਵੇਗਾ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ 4 ਦਿਨ ਦੀ ਪੈਰੋਲ ਬਾਰੇ ਹਾਲੇ ਇਹ ਨਹੀਂ ਪਤਾ ਲੱਗ ਰਿਹਾ ਕਿ 4 ਦਿਨ ਦੀ ਪੈਰੋਲ ਦੀਆਂ ਸ਼ਰਤਾਂ ਕੀ ਹੋਣਗੀਆਂ। ਸ਼ਰਤਾਂ ਕੀ ਹੋਣਗੀਆਂ? ਕਿ ਦਿੱਲੀ ਦੇ ਏਰੀਏ 'ਚ ਹੀ ਰਹਿ ਸਕਦੇ ਆ, ਪੰਜਾਬ ਆ ਸਕਦੇ ਆ, ਘਰ ਜਾ ਸਕਦੇ, ਕਿਉਂਕਿ ਸ਼ਰਤਾਂ ਹੁੰਦੀਆਂ ਨੇ ਨਾ। ਬਿਲਕੁਲ ਰਾਜ ਕਰਨਵੀਰ ਸਿੰਘ ਜੀ, ਇੰਡੀਅਨ ਜਦੋਂ ਵੀ ਕੋਈ ਇਸ ਤਰ੍ਹਾਂ ਮਤਲਬ ਕਿ ਅਦਾਲਤਾਂ ਫੈਸਲਾ ਦਿੰਦੀਆਂ ਨੇ ਜਾਂ ਕੋਈ ਵੀ ਜੁਡੀਸ਼ੀਅਲੀ ਦੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਨਿਕਲਦਾ ਹੈ ਬੰਦੀ, ਆਰਜ਼ੀ ਤੌਰ ਤੇ ਜਿਹੜੀ ਰਿਹਾਈ ਹੁੰਦੀ ਹੈ ਤਾਂ ਉਹਦੀਆਂ ਸ਼ਰਤਾਂ ਤੈਅ ਹੁੰਦੀਆਂ ਨੇ। ਤਾਂ ਉਹ ਸ਼ਰਤਾਂ ਕੀ ਨੇ ਇਹ ਕਨਫਰਮ ਆਪਾਂ ਕੱਲ ਹੀ ਕਰ ਸਕਦੇ ਹਾਂ। ਰਾਜਦੀਪ ਸਿੰਘ ਖਾਲਸਾ ਜੀ ਨਾਲ ਜੇ ਦੁਬਾਰਾ ਗੱਲ ਹੋ ਗਈ ਤਾਂ ਫੇਰ ਪਤਾ ਲੱਗੇਗਾ, ਕਿਉਂਕਿ ਆਰਡਰ ਆਇਆ ਕੋਈ ਤਫਸੀਲ ਪੂਰਵਕ ਤੇ ਫੇਰ ਪਤਾ ਲੱਗਣਾ। ਉਧਰ ਮੈਂ ਜਾ ਕੇ ਦੇਖਿਆ ਸੀ, ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਇੱਕ ਪੇਜ ਚੱਲਦਾ, ਤਾਂ ਉਹਨਾਂ ਨੇ ਵੀ ਕਨਫਰਮ ਕਰ ਰੱਖਿਆ ਕਿ 4 ਦਿਨ ਦੀ ਪੈਰੋਲ ਜਿਹੜੀ ਆ ਮਿਲ ਗਈ। ਬਿਲਕੁਲ। ਸੋ ਕੀ ਮਿੰਟੂ ਜੀ, ਚਲੋ ਇਹਦੇ ਉੱਤੇ ਹੀ ਆ, ਵੈਸੇ ਕਾਫੀ ਏਰੀਏ ਸਵਾਲ ਹੋਇਆ ਵੀ ਹੋਣਾ, ਤੁਸੀਂ ਦੱਸਿਆ ਵੀ ਹੋਣਾ ਆ ਵੀ MP ਬਣਨ ਤੋਂ ਬਾਅਦ 'ਚ NSA ਟੁੱਟਣ ਦੀ ਸੰਭਾਵਨਾ ਜਾਂ ਇਹ ਕੇਸ ਦੇ ਵਿੱਚੋਂ ਬਾਹਰ ਨਿਕਲਣ ਦੀ ਕੀ ਸੰਭਾਵਨਾ ਰਹਿੰਦੀ ਆ? ਦੇਖੋ, ਮੈਨੂੰ ਇਉਂ ਲੱਗਦਾ ਜੇ ਪੈਰੋਲ, ਕਿਉਂਕਿ ਇੰਜੀਨੀਅਰ ਰਾਸ਼ਿਦ ਨੂੰ ਪੈਰੋਲ ਨਹੀਂ ਮਿਲੀ, ਉਹ UAPA ਦਾ ਮਾਮਲਾ ਹੈ, ਕਿਉਂਕਿ ਉਹ ਦੰਡਾਤਮਕ ਹੈ, ਸਜ਼ਾ ਯੁਕਤ ਹੈ, ਯਾਨੀ ਉਹ ਸਜ਼ਾ ਯੋਗ ਹੈ। ਸੌਰੀ, ਸਜ਼ਾ ਯੋਗ ਜਿਹੜਾ ਅਪਰਾਧ ਹੁੰਦਾ ਇੱਕ ਵੱਖਰੀ ਗੱਲ ਆ, ਉਹਦੇ 'ਚ NIA ਇਨਵੋਲਵ ਹੁੰਦੀ ਹੈ, ਤੁਹਾਨੂੰ ਪਤਾ ਹੀ ਆ। ਤਾਂ ਉਹ UAPA ਇੱਕ ਬਹੁਤ ਸਖਤ ਕਾਨੂੰਨ ਹੈ, ਜਦ ਕਿ ਅੰਮ੍ਰਿਤਪਾਲ ਸਿੰਘ ਤੇ ਲੱਗਾ ਜਿਹੜਾ NSA ਆ, ਉਹਨਾਂ ਦੇ ਸਾਥੀਆਂ ਤੇ ਵੀ ਨਾਲ ਲੱਗਿਆ ਜਿਹੜਾ, ਇਹ ਕੋਈ ਜ਼ਿਆਦਾ ਵੱਖਰਾ ਤੇ ਜ਼ਿਆਦਾ ਕੋਈ ਸਖਤ ਕਾਨੂੰਨ ਨਹੀਂ। ਇਹਨੂੰ ਆਪਾਂ ਕਹਿ ਲਓ ਕਿ ਪ੍ਰੀਵੈਂਟਿਵ ਜਿਹੜੀ ਉਹ ਡਿਟੈਂਸ਼ਨ ਹੁੰਦੀ ਉਹਨੂੰ ਕਹਿ ਸਕਦੇ ਆ ਆਪਾਂ। ਤਾਂ ਜੇ ਮੰਨ ਲਓ ਪੈਰੋਲ ਮਿਲਦੀ ਆ, ਦੇਖੋ ਪਿੱਛੇ ਕੀ ਸੋਚ ਰਹੇਗੀ ਭਾਜਪਾ ਦੀ ਜਾਂ ਪੰਜਾਬ ਸਰਕਾਰ ਦੀ, ਮੈਂ ਉਹਦੇ ਬਾਰੇ ਨਹੀਂ ਕੁਝ ਟੀਕਾ ਟਿੱਪਣੀ ਕਰਾਂਗਾ, ਉਹ ਹਾਲਾਤ ਆਪੇ ਦੱਸਣਗੇ। ਜਾਂ ਕੋਈ ਸ਼ਾਇਦ ਹੋ ਸਕਦਾ ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲਬਾਤ ਚੱਲੀ ਹੈ, ਅਸੀਂ ਉਹ ਜੋੜ ਸਕਦੇ ਹਾਂ ਕਿ ਸ਼ਾਇਦ ਇਸ ਧੜੇ ਨੇ, ਕਿਉਂਕਿ ਇਹਨਾਂ ਦੇ ਵਿੱਚੋਂ ਕਈ ਬੰਦਿਆਂ ਦੀ ਨੇੜਤਾ ਜਿਹੜੀ ਹੈ ਉਹ ਅਮਿਤ ਸ਼ਾਹ ਦੇ ਨਾਲ ਹੈਗੀ ਆ, ਕਿ ਸ਼ਾਇਦ ਕੋਈ ਗੱਲ ਚਲਾਈ ਹੋਵੇ। ਉਹ ਬਾਅਦ ਦੀਆਂ ਗੱਲਾਂ ਨੇ, ਉਹ ਸਮਾਂ ਆਪੇ ਨਿਸਤਾਰਾ ਕਰਦਾ ਹੁੰਦਾ। ਮੈਂ ਕਿਸੇ ਤੇ ਕੋਈ ਬਲੇਮ ਗੇਮ ਨਹੀਂ ਖੇਡਾਂਗਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਪੈਰੋਲ, ਮੇਰਾ ਵਿਅਕਤੀਗਤ ਨਜ਼ਰੀਆ ਹੈ ਕਿ ਜੇ ਪੈਰੋਲ ਮਿਲਦੀ ਹੈ ਤਾਂ ਸਮਝ ਲਓ ਕਿ NSA ਟੁੱਟ ਗਿਆ, ਇੱਕ ਤਰ੍ਹਾਂ ਨਾਲ NSA ਫਿਰ ਟੁੱਟ ਜਾਏਗਾ। ਹੋ ਸਕਦਾ ਉਹਦੇ 'ਚ ਕੋਈ ਥੋੜਾ ਟਾਈਮ ਲੱਗੇ, ਪਰ ਇਹ ਤਾਂ ਡੈਫੀਨੇਟਲੀ ਆਪਾਂ ਕਹਿ ਸਕਦੇ ਹਾਂ ਕਿ ਫਿਰ ਐਕਸਟੈਂਸ਼ਨ ਜ਼ਿਆਦਾ ਨਹੀਂ ਰਹਿੰਦੀ, ਕਿਉਂਕਿ ਇੱਕ ਗਰਾਊਂਡ ਬਣ ਜਾਏਗਾ ਕਿ 4 ਦਿਨ ਦੀ ਪੈਰੋਲ ਆ, ਉਹ ਸ਼ਰਤਾਂ ਦੇ ਤਹਿਤ ਕੱਟ ਲਈ ਆ, ਤਾਂ ਤੁਸੀਂ ਵੱਧ ਤੋਂ ਵੱਧ ਬੇਲ ਬਾਉਂਡ ਭਰਾ ਲਓ MP ਦਾ ਤੇ ਉਹਨੂੰ ਵਿਚਰਨ ਦਿਓ। ਤਾਂ ਪਰ ਇਹ ਆ, ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇੱਕ ਚੀਜ਼ ਰਾਜ ਕਰਨਵੀਰ ਸਿੰਘ ਜੀ ਜਿਹੜੀ ਸ਼ਾਇਦ ਤੁਹਾਡੇ ਤੱਕ ਘੱਟ ਪਹੁੰਚੀ, ਆਪਾਂ ਹੀ ਸ਼ਾਇਦ ਗੱਲ ਕੀਤੀ ਹੋਏਗੀ, ਜਿਹੜੇ ਇਹਨਾਂ ਨੇ ਕਾਨੂੰਨ ਹੁਣ ਨਵੇਂ ਲਿਆਂਦੇ ਆ ਨਾ, ਹਾਂਜੀ, ਉਹਦੇ ਚ ਅਲੈਦਗੀ ਦੀ ਜਿਹੜੀ ਇੱਕ ਲਹਿਰ ਹੈ, ਉਹਦਾ ਪ੍ਰਚਾਰ ਹੈ ਜਿਹੜਾ, ਉਹ ਬੜਾ ਕਠਿਨ ਕਰ ਦਿੱਤਾ ਗਿਆ, ਬਹੁਤ ਕਠਿਨ ਕਰ ਦਿੱਤਾ ਗਿਆ, ਬਹੁਤ ਜ਼ਿਆਦਾ। ਕਿਉਂਕਿ ਮੈਂ ਡੀਪਲੀ ਜਾ ਕੇ ਉਹਨੂੰ ਥੋੜਾ ਪੜ੍ਹਿਆ, ਠੀਕ ਹੈ, ਕਾਫੀ ਜ਼ਿਆਦਾ। ਇੱਕ ਤੇ ਆ ਕਿ ਜੇ ਮੰਨ ਲਓ ਕੋਈ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕਰਦਾ ਆ ਜਾਂ ਐਸੈਂਸ਼ੀਅਲ ਸਰਵਿਸਿਜ਼ ਨੂੰ ਪ੍ਰਭਾਵਿਤ ਕਰਦਾ ਆ, ਤੇ ਇਹ ਸਾਰੇ ਆ ਗਏ ਧਰਨਾ ਮੁਜ਼ਾਹਰੇ, ਇਹਨਾਂ ਤੇ ਅੱਤਵਾਦ ਵਾਲਾ ਕੇਸ ਵੀ ਚਲਾਇਆ ਜਾ ਸਕਦਾ। ਨੋ ਪੈਰੋਲ ਨੋ ਰਿਹਾਈ, ਇਹ ਕਿਸਾਨ ਯੂਨੀਅਨ ਵਾਲੇ ਬੋਲਣ ਹੀ ਨਹੀਂ ਡਏ। ਪੰਜਾਬ ਦਾ ਕੋਈ MP ਬੋਲਿਆ ਹੀ ਨਹੀਂ ਕਿ ਇਹ ਤਾਂ ਕੱਲ ਨੂੰ ਮੰਨ ਲਓ ਐਸੈਂਸ਼ੀਅਲ ਸਰਵਿਸਿਜ਼, ਤੁਹਾਨੂੰ ਪਤਾ ਹੀ ਆ ਕਿ ਜੇ ਮੰਨ ਲਓ ਨੌਬਤ ਇੱਥੋਂ ਤੱਕ ਆ ਜਾਏ, ਕੋਈ ਹਾਈਵੇ ਜਾਮ ਕਰਨਾ ਪੈ ਜਾਵੇ, ਤਾਂ ਉੱਥੇ ਵੀ ਲਾਇਆ ਜਾ ਸਕਦਾ। ਫਿਰ ਫਾਈਨੈਂਸ਼ੀਅਲੀ ਜੇ ਤੁਸੀਂ ਡੈਮੇਜ ਕਰਦੇ ਹੋ ਇਹ ਭਾਰਤੀ ਪ੍ਰਭੂ ਸੱਤਾ ਨੂੰ ਜਾਂ ਸਰਕਾਰ ਨੂੰ, ਤਦ ਵੀ। ਤੇ ਇਹਦੇ 'ਚ ਵੀ ਜੇ ਜਾ ਕੇ ਤੁਸੀਂ ਵੇਖੋ ਕਿ ਸੈਡੀਸ਼ਨ ਦੀ ਜਗ੍ਹਾ ਤੇ ਜਿਹੜਾ ਇਹਨਾਂ ਨੇ ਲਿਆਂਦਾ ਹੈ, ਉਹਦੇ ਵਿੱਚ ਹੁਣ ਇਹ ਆ ਕਿ ਤੁਸੀਂ ਅਲੈਦਗੀ ਦੀ ਜਿਹੜੀ ਭਾਵਨਾ ਉਸਨੂੰ ਪ੍ਰੇਰ ਵੀ ਨਹੀਂ ਸਕਦੇ, ਮਤਲਬ ਪ੍ਰਚਾਰ ਵੀ ਨਹੀਂ ਕਰ ਸਕਦੇ। ਇਹ ਚੀਜ਼ ਜਿਹੜੀ ਆ ਇਹ ਦੇਖਣੀ ਹੋਏਗੀ। ਇਹ ਬਹੁਤ ਕਹਿ ਲਓ ਕਿ ਸਖਤ ਆ, ਕਿ ਜਿਵੇਂ ਆਪਾਂ ਅੱਗੇ ਇੱਕ ਲਿਬਰਟੀ ਸੀਗੀ ਕਿ ਸੁਪਰੀਮ ਕੋਰਟ ਨੇ ਇਹ ਚੀਜ਼ ਪ੍ਰੋਟੈਕਟ ਕਰ ਦਿੱਤੀ ਸੀਗੀ ਕਾਨੂੰਨਨ, ਕਿ ਭਾਰਤੀ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕੋਈ ਵੀ ਬੰਦਾ ਪੀਸਫੁਲੀ ਅਲੈਦਗੀ ਦੀ ਭਾਵਨਾ ਪ੍ਰਗਟ ਕਰ ਸਕਦਾ ਹੈ। ਜਿਵੇਂ ਆਪਾਂ ਦੇਖਿਆ ਸਿਮਰਨਜੀਤ ਸਿੰਘ ਮਾਨੂਰਾ ਨੇ ਆਪਣਾ ਸਾਰਾ ਜੀਵਨ ਰਾਜਨੀਤਿਕ ਜਿਹੜਾ ਸੀਗਾ ਉਹ ਇਸ ਤਰ੍ਹਾਂ ਗੁਜ਼ਾਰਿਆ ਕਿ ਨਾਲੇ MP ਵੀ ਬਣਦੇ ਰਹੇ, ਚੋਣਾਂ ਵੀ ਲੜਦੇ ਰਹੇ, ਨਾਲੇ ਕਹਿੰਦੇ ਰਹੇ ਕਿ ਖਾਲਿਸਤਾਨ ਸਾਡੀ ਡਿਮਾਂਡ ਹੈ। ਤਾਂ ਮਤਲਬ ਦੋਏ ਚੀਜ਼ਾਂ ਨਾਲ ਚੱਲੀਆਂ। ਪਰ ਇਹਦੇ ਵਿੱਚ ਜਿਹੜਾ ਇਹ ਬਦਲਾਅ ਹੈ ਨਾ, ਜਿਹੜਾ 1 ਜੁਲਾਈ ਤੋਂ ਲਾਗੂ ਹੋ ਗਿਆ,
ਇਹ ਚੀਜ਼ਾਂ ਗਾਂ ਜਾ ਕੇ ਹੁਣ ਵੇਖਣੀਆਂ ਆਉਣ ਕਿ ਕੀ ਅਮਰਤਪਾਲ ਸਿੰਘ ਦੀ ਲਾਈਨ 'ਚ ਕੋਈ ਬਦਲਾਅ ਆਏਗਾ, ਜਾਂ ਫਿਰ ਇਹ ਚੀਜ਼ ਜਿਹੜੀ ਹੈ ਉਹ ਫਿਰ ਅੱਗੇ ਸਖਤ ਰੂਪ 'ਚ ਲਾਗੂ ਹੋ ਜਾਏਗੀ ਜੇ ਉਸ ਲਾਈਨ ਨੂੰ ਢੋ ਕੀਤਾ ਜਾਂਦਾ। ਇਹ ਸਵਾਲ ਵੱਡੇ ਰਹਿ ਜਾਣਗੇ ਕਿਉਂਕਿ ਕਾਨੂੰਨ ਬਦਲ ਗਏ। ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਹੋਇਆ। ਪਿੱਛੇ ਜੋ ਵੀ ਰਜਿਸਟਰਡ ਹੋਏ ਨਾ ਮੁਕੱਦਮੇ ਰਾਜ ਕਰਨਵੀਰ ਸਿੰਘ ਜੀ, ਉਹਨਾਂ ਤੇ ਕੋਈ ਪ੍ਰਭਾਵ ਨਹੀਂ ਹੈ। 1 ਜੁਲਾਈ ਤੋਂ ਬਾਅਦ ਜੋ ਵੀ FIR ਦਰਜ ਹੋਏਗੀ ਉਹ ਨਵੇਂ ਕਾਨੂੰਨਾਂ 'ਚ ਦਰਜ ਹੋਏਗੀ। ਇਹ ਚੀਜ਼ਾਂ ਵੇਖਣ ਵਾਲੀਆਂ ਨੇ। ਨਹੀਂ ਬਿਲਕੁਲ, ਇਹ ਵੱਡੀ ਜਿਹੜੀ ਇਸ ਦੇ ਵਿੱਚ ਗੱਲ ਆ ਚੇਂਜਿਸ ਆ। ਸੋ ਸੁਪਰੀਮ ਕੋਰਟ ਦੇ ਉਹਨਾਂ ਫੈਸਲਿਆਂ ਦਾ ਕੀ ਬਣੂਗਾ ਜਿਸ ਦੇ ਵਿੱਚ ਲਹਿਦਗੀ ਵਾਲੀ ਗੱਲ ਕਰ ਦੇ ਵਿੱਚ ਕੋਈ ਮਾੜੀ ਗੱਲ ਨਹੀਂ। ਉਹ ਤਾਂ ਫਿਰ ਓਵਰਰੂਲਡ ਹੀ ਕਰ ਦਿੱਤੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹ ਲਓ। ਉਹ ਤਾਂ ਸਾਰਾ ਕੁਝ ਬਦਲ ਹੀ ਗਿਆ ਨਾ, ਉਹ ਤਾਂ ਬਿਲਕੁਲ ਹੀ ਬਦਲ ਗਿਆ। ਹੁਣ ਉਹ ਆ ਕਿ ਸੁਪਰੀਮ ਕੋਰਟ 'ਚ ਰਿਟ ਪਟੀਸ਼ਨਾਂ ਜਾਣਗੀਆਂ ਫਿਰ ਪਤਾ ਲੱਗੇਗਾ। ਇਹ ਪਹਿਲਾ ਮੌਕਾ ਨਾ ਜਦੋਂ ਇਹਨਾਂ ਨੇ ਵੱਖਵਾਦੀ ਸ਼ਬਦ ਕਾਨੂੰਨ ਦੇ ਵਿੱਚ ਜੋੜ ਦਿਆ। ਜੋ IPC ਸੀ ਉਹ ਤਾਂ ਖਤਮ ਹੀ ਕਰ ਦਿੱਤੀ। ਜਿਹੜੀ ਭਾਰਤ ਇਹਨਾਂ ਨੇ ਲਿਆਂਦੀ ਆ BNS ਭਾਰਤ ਨਿਆਂ ਸੰਹਿਤਾ, ਉਹ ਨਾਂ ਵੀ ਸੰਸਕ੍ਰਿਤ ਦਾ ਹੀ ਰੱਖ ਦਿੱਤਾ ਹੈ, ਤਾਂ ਉਹਦੇ ਵਿੱਚ ਇਹ ਚੀਜ਼ ਸ਼ਾਮਲ ਕਰ ਲਈ ਗਈ ਹੈ। ਪਹਿਲੀ ਵਾਰੀ ਇਹ ਸ਼ਬਦ ਸ਼ਾਮਲ ਕਰ ਲਿਆ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰੀਏ। ਹਾਥਰਸ ਹਾਦਸੇ ਦੇ ਵਿੱਚ ਭਾਜੜ ਤੋਂ ਬਾਅਦ ਭੋਲੇ ਬਾਬਾ ਕਹਿੰਦੇ ਫਰਾਰ, ਭਾਲ ਦੇ ਵਿੱਚ ਲੱਗੀ ਹੋਈ ਹੈ ਪੁਲਿਸ। ਨਹੀਂ, ਭੋਲੇ ਬਾਬਾ ਕਾਹਦਾ ਹੈ? ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੱਥਰ ਵਿਛਾਉਣ ਵਾਲਾ ਐਸਾ ਬੰਦਾ ਬਣ ਗਿਆ ਕਿ ਜਿਹਨੂੰ ਫੜਨਾ ਬਹੁਤ ਜ਼ਰੂਰੀ ਆ। ਦੇਖੋ, ਅੱਜ ਇੱਕ ਵੀਡੀਓ ਪ੍ਰਸਾਰਿਤ ਹੋ ਰਹੀ ਸੀਗੀ, ਮੈਂ UP ਦੇ ਇੱਕ ਚੈਨਲ ਤੇ ਦੇਖ ਰਿਹਾ ਸੀ। ਉਹ ਕਹਿੰਦੇ ਕਿ DSP ਅੰਦਰ ਗਿਆ ਜਦੋਂ ਇਹ ਸਾਰਾ ਕਾਂਡ ਹੋ ਗਿਆ, ਜਿਹਦੇ ਬਾਰੇ ਆਪਾਂ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਆ ਜੀ। ਤੇ ਅੱਛਾ, ਉਹਦੇ ਬਾਅਦ ਇਹਨੂੰ ਲੱਭਣ ਵਾਸਤੇ DSP ਅੰਦਰ ਜਾਂਦਾ, ਅੱਧਾ ਘੰਟਾ ਰਹਿੰਦਾ, ਕਹਿੰਦਾ ਉੱਥੇ ਤਾਂ ਹੈ ਹੀ ਨਹੀਂ। ਤੇ ਉਤੋਂ ਕੁਝ ਦੇਰ ਬਾਅਦ 6 ਗੱਡੀਆਂ ਨਿਕਲਦੀਆਂ ਤੇ ਇੱਕ ਗੱਡੀ ਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੱਗਾ ਤੇ ਦੱਸਦੇ ਆ ਕਿ ਇਹ ਉਹਦੇ 'ਚ ਬਹਿ ਕੇ ਨਿਕਲ ਗਿਆ। ਕੀ ਕਰੋਗੇ? ਦੇਖ ਲਓ। ਤੇ ਜਿਹੜੇ ਇਹ ਅੰਨੇ ਪਖੰਡਵਾਦ ਦਾ ਸ਼ਿਕਾਰ ਹੋਏ ਲੋਕ ਨੇ, ਇਹਨਾਂ ਨੂੰ ਆਪਾਂ ਹੁਣ ਕੀ ਕਹੀਏ ਕਿ ਇਹ ਪਖੰਡਵਾਦ, ਕਿਉਂਕਿ ਦੇਖੋ ਭਾਰਤ ਦੇ ਸੰਵਿਧਾਨ 'ਚ ਸਰਕਾਰ ਦਾ ਜਿਹੜਾ ਕਰਤੱਵ ਤੈਅ ਕੀਤਾ ਗਿਆ ਉਹ ਕਿ ਸਾਇੰਟੀਫਿਕ ਵੀ, ਜਿੱਦਾਂ ਆਪਣੇ ਸਮਾਜ ਦੇ ਧੁਰੇ ਨੂੰ ਆਪਾਂ ਧਰਮ ਹੀ ਮੰਨਦੇ ਆ ਨਾ, ਇਹ ਛੱਡ ਦਿੱਤਾ ਗਿਆ। ਸੰਵਿਧਾਨ ਨੇ ਕਿਹਾ ਕਿ ਮੰਨੋ, ਆਜ਼ਾਦ ਹੋ ਤੁਸੀਂ, ਬਟ ਨਾਲ ਸਰਕਾਰ ਦਾ ਜਿਹੜਾ ਕਰਤੱਵ ਨਿਸ਼ਚਿਤ ਕੀਤਾ ਗਿਆ ਕਿ ਭਾਈ ਤੁਸੀਂ ਸਾਇੰਟੀਫਿਕ ਸੋਚ ਨੂੰ, ਵਿਗਿਆਨਕ ਸੋਚ ਨੂੰ ਅੱਗੇ ਲੈ ਜਾਣਾ ਜੀ, ਉਹਦੇ ਨਾਲ ਅੱਗੇ ਵਧਣਾ। ਤੇ ਸਾਡਾ ਤੇ ਪ੍ਰਧਾਨ ਮੰਤਰੀ ਕਹਿੰਦਾ ਕਿ ਭਾਈ ਸੀਵਰੇਜ ਦੀ ਗੈਸ ਨਾਲ ਚਾਹ ਬਣ ਜਾਂਦੀ ਹੈ। ਦੱਸੋ ਇਹ ਕਿਹੜਾ ਸਾਇੰਟੀਫਿਕ ਤਰੀਕਾ? ਉਹ ਗੱਲ ਇਹ ਆ ਕਿ ਇਹਨਾਂ ਦੀ ਆਪਣੀ ਪ੍ਰਯੋਗਸ਼ਾਲਾ ਹੈ। ਅੱਛਾ, ਉਹ ਭੀੜ ਬਸ ਜਿੱਧਰੋਂ ਇਹ ਲੰਘਿਆ ਤੇ ਉਹਦੀ ਪੈਰਾਂ ਦੀ ਮਿੱਟੀ ਚੁੱਕਣ ਭੱਜੇ। ਫਿਰ ਜਦੋਂ ਭਾਜੜ ਮੱਚੀ ਆ ਤੇ ਉੱਥੇ ਖੇਤ ਸੀਗੇ, ਖੇਤਾਂ ਦੇ ਵਿੱਚ ਇੱਕ ਢਾਲ ਸੀਗੀ, ਉਹ ਜਿਹੜੇ ਥੱਲੇ ਢਾਲ ਦੇ ਡਿੱਗ ਪਏ, ਫਿਸ ਗਏ, ਮਿੱਧ ਗਏ। ਇਸ ਤਰ੍ਹਾਂ ਕਰਦੇ ਕਰਾਉਂਦੇ ਆ 125 ਬੰਦਾ ਮਰਿਆ, ਔਰਤਾਂ ਜ਼ਿਆਦਾ ਸ਼ਾਮਲ ਸੀ ਉਹਦੇ 'ਚ, ਬੱਚੇ ਵੀ ਨੇ ਕੁਛ। ਅੱਜ ਯੋਗੀ ਨੇ ਤੇ ਇਹ ਗੱਲ ਕਹਿ ਕੇ ਨੇ ਪੱਲਾ ਹੀ ਝਾੜ ਲਿਆ, ਕਹਿੰਦਾ ਜੀ ਮੈਨੂੰ ਤੇ ਸਾਜ਼ਿਸ਼ ਲੱਗਦੀ ਆ, ਕਿਉਂਕਿ ਇਹਨਾਂ ਦੇ ਵਲੰਟੀਅਰ ਪਹਿਲਾਂ ਉਹਨਾਂ ਨੇ ਧੱਕਾ ਕੀਤਾ, ਮੁੜ ਕੇ ਉਹ ਭੱਜ ਗਏ। ਮੈਨੂੰ ਲੱਗਦਾ ਕਿ ਯੋਗੀ ਬਾਬਾ ਊਂ ਡਰਿਆ ਕਿਤੇ ਇਸ ਬਹਾਨੇ ਗੁਜਰਾਤੀਏ ਮੈਨੂੰ ਨਾ ਚੁੱਕ ਦੇਣ। ਉਹ ਇਸ ਗੱਲੋਂ ਵੀ ਡਰਦਾ ਹੈ ਨਾ, ਬਲਡੋਜ਼ਰ ਲਿਆ ਕੇ ਕਿਤੇ ਬਲਡੋਜ਼ਰ ਬਾਬਾ ਹੀ ਨਾ ਚੱਕ ਦੇਣ ਇਸ ਬਹਾਨੇ। ਉਹ ਕਹੀ ਜਾਂਦਾ ਅਖਿਲੇਸ਼ ਦੇ ਨਾਲ ਬਾਬੇ ਦੀ ਫੋਟੋ ਹੈ, ਫਲਾਣਾ ਟਮਕਾਇਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਇਹ ਫਰਾਰ ਜ਼ਰੂਰ ਹੋਇਆ, ਪਰ ਜਿਸ ਝੰਡੀ ਵਾਲੀ ਕਾਰ ਦੇ ਵਿੱਚ ਫਰਾਰ ਹੋਇਆ ਉਹਦੇ ਤੇ ਵੀ ਸਵਾਲ ਖੜੇ ਹੋਏ ਨੇ। ਤੇ ਗੱਲ ਇਹ ਆ ਕਿ ਜੇ ਤੁਸੀਂ ਦੇਖੋਗੇ ਜਿਹੜੇ ਅਫੀਸ਼ੀਅਲਸ ਨੇ, ਕੋਈ ਕਹਿੰਦਾ ਜੀ, ਥਾਣੇ ਵਾਲਾ ਕਹਿੰਦਾ ਜੀ ਸਾਡੇ ਕੋਲ ਤੇ ਜਿਹੜਾ ਆਇਆ ਸੀ ਪਰਚਾ ਇਜਾਜ਼ਤ ਵਾਲਾ, ਉਹਦੇ 'ਚ ਭੀੜ ਵਾਲਾ ਖਾਨਾ ਹੀ ਨਹੀਂ। ਕੋਈ ਕਹਿੰਦਾ 50,000 ਦੀ ਇਜਾਜ਼ਤ ਸੀ, 80,000 ਆ ਗਿਆ। ਕੋਈ ਕਹਿੰਦਾ ਜੀ 80,000 ਦੀ ਇਜਾਜ਼ਤ ਸੀ, ਬੰਦਾ ਜ਼ਿਆਦਾ ਆ ਗਿਆ। ਤੇ ਜਿਹੜਾ ਚੀਫ ਸੈਕਟਰੀ ਆ ਉਹ ਅੱਡ ਕਹੀ ਜਾਂਦਾ, ਇਹ ਜਿਹੜਾ ਉੱਥੋਂ ਦਾ ADG ਆ ਉਹ ਅੱਡ ਕਹੀ ਜਾਂਦਾ। ਮਤਲਬ ਕਿ ਬਿਆਨ ਹੀ ਨਹੀਂ ਰਲਦੇ ਪਏ। ਸੋ ਬਹੁਤ ਇਹ ਗਲਤ ਹੋਇਆ। ਮੈਂ ਕਹੂੰਗਾ ਕਿ ਭੋਲੇ ਭਾਲੇ ਲੋਕ, ਚਲੋ ਠੀਕ ਹੈ, ਆਪਾਂ ਕਹਿ ਸਕਦੇ ਪਖੰਡੀਆਂ ਦੇ ਮਗਰ ਲੱਗੇ ਆ, ਪਰ ਅਜਾਈ ਉਹ ਜਾਨ ਗਵਾ ਗਏ ਨੇ। ਅਜਾਈ ਜਾਨ ਕੁਝ ਵੀ ਨਹੀਂ ਉਹ ਮਤਲਬ ਕਿ ਕੀਤਾ ਜਾ ਸਕਦਾ, ਕਿਉਂਕਿ ਇੱਕ ਬਾਬੇ ਦਾ ਕਿੱਸਾ ਬਾਹਰ ਨਿਕਲਦਾ। ਅੱਛਾ, ਇਹਦਾ ਕਿੱਸਾ ਤੇ ਬੜਾ ਰੌਚਕ ਆ। ਪੁਲਿਸ ਦੇ ਵਿੱਚ ਵੀ ਲੋਕਾਂ ਨੂੰ ਐਵੇਂ ਉਪਾਅ ਦੱਸੀ ਜਾਂਦਾ ਸੀਗਾ। ਅੱਛਾ, ਤੇ ਮੁੜ ਕੇ ਆਪ ਹੀ ਕਿਸੇ ਬੀਬੀ ਨਾਲ ਖੇ ਖਾ ਲਈ ਸੀ, ਮੁਕੱਦਮਾ ਦਰਜ ਹੋ ਗਿਆ, ਅੰਦਰ ਚਲਾ ਗਿਆ, ਨੌਕਰੀ ਤੋਂ ਬਰਖਾਸਤ ਕਰ ਦਿੱਤਾ, ਵਰਦੀ ਪਾ ਕੇ ਮੁੜ ਕੇ ਉਪਦੇਸ਼ ਦੇਣ ਲੱਗ ਪਿਆ, ਕਹਿੰਦਾ ਬਾਬਾ ਬਣ ਜਾਈਏ। ਤੇ ਫਿਰ ਪੁਲਿਸ ਨੇ ਝਾੜਿਆ, ਵਰਦੀ ਲਾ ਕੇ ਤੇ ਮੁੜ ਕੇ ਚੰਗਾ ਕੰਮ ਚੱਲ ਗਿਆ, ਪਾ ਕੇ ਕੋਟ ਪੈਂਟ ਟਾਈ ਸ਼ਾਈ ਲਾ ਕੇ ਤੇ ਲੋਕਾਂ ਨੂੰ ਇਸ ਪਾਸੇ ਲਾ ਲਿਆ।
ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਲੀਡਰ ਵੀ ਜਾਂਦੇ ਸੀ, ਮੁਸਲਮਾਨ ਵੀ ਜਾਂਦੇ ਸੀ, ਐਸੀ ਭਾਈਚਾਰੇ ਦੇ ਵੀ ਜਾਂਦੇ ਸੀ। ਚੰਗਾ ਜਦੋਂ ਕੰਮ ਹੋ ਗਿਆ, ਫਾਲੋਅਰਸ ਦਾ ਦਾਇਰਾ ਵੱਧ ਗਿਆ, ਤਾਂ ਵੇਖ ਲਓ ਗੱਲ ਇੱਥੋਂ ਤੱਕ ਚਲੇ ਗਏ ਕਿ ਲੋਕ ਪੈਰਾਂ ਦੀ ਮਿੱਟੀ ਚੁੱਕਣ ਭੱਜੇ। ਦੁਨਿਆਵੀ ਬੰਦਾ ਦੱਸੋ, ਨਲਕੇ ਲਾਈ ਬੈਠਾ, ਕਹਿੰਦਾ ਨਲਕਿਆਂ ਦਾ ਪਾਣੀ ਪੀ ਲਓ, ਬਿਮਾਰੀ ਦੂਰ ਹੋ ਜਾਏਗੀ। ਸੋਚ ਕੇ ਵੇਖੋ ਕਿ ਵੀ ਹਸਪਤਾਲਾਂ ਦੇ ਵਿੱਚ ਆਪ ਬਾਬੇ ਜਿਹੜੇ ਜਾ ਕੇ ਹਸਪਤਾਲਾਂ 'ਚ ਡਿੱਗਦੇ, ਚਾਹੇ ਉਹ ਰਾਮਦੇਵ ਹੋਵੇ, ਚਾਹੇ ਪਲਾਂਟ ਮਕਾ ਹੋਵੇ, ਜਦੋਂ ਜ਼ਰੂਰਤ ਪੈਂਦੀ ਐਲੋਪੈਥੀ ਜਾਂ ਜਿਹਨੂੰ ਨਿੰਦਦੇ ਆ, ਜਾ ਕੇ ਉੱਥੇ ਇਲਾਜ ਕਰਵਾ ਲੈਂਦੇ ਨੇ। ਸੋ ਕੋਈ ਹਾਲ ਨਹੀਂ ਇਹਨਾਂ ਦਾ, ਪੜ੍ਹਨਾ ਚਾਹੀਦਾ ਇਹਨੂੰ। ਜੀ ਜੀ। ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਅਜੇ ਵੀ ਮੁਅੱਤਲ? ਹਾਂਜੀ, CISF ਨੇ ਸਾਫ਼ ਕੀਤਾ, ਕਿਉਂਕਿ ਅੱਜ ਇੱਕ ਖਬਰ ਜਿਹੜੀ ਆ ਉਹ ਬ੍ਰੇਕ ਹੋਈ ਸੀਗੀ। ਕਾਫੀ ਜ਼ਿੰਮੇਵਾਰ ਮੀਡੀਆ ਅਦਾਰਿਆਂ ਨੇ ਖਬਰ ਬ੍ਰੇਕ ਕੀਤੀ ਕਿ ਕੁਲਵਿੰਦਰ ਕੌਰ ਨੂੰ ਬਹਾਲ ਕਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ CISF ਨੇ ਸਪਸ਼ਟੀਕਰਨ ਦਿੱਤਾ। ਉਹ ਕਹਿੰਦੇ ਕਿ ਨਹੀਂ, ਕੁਲਵਿੰਦਰ ਕੌਰ ਬਹਾਲ ਨਹੀਂ ਕੀਤੀ ਗਈ, ਹਾਲੇ ਜਾਂਚ ਪੜਤਾਲ ਜਿਹੜੀ ਆ ਉਹ ਚੱਲ ਰਹੀ ਆ। ਦੇਖੋ, ਇਹਨਾਂ ਦੇ ਭਰਾਤਾਂ ਨੇ ਵੀ ਅੱਜ ਇੱਕ ਵੀਡੀਓ ਪਾਇਆ ਸੀ। ਉਹ ਕਹਿੰਦੇ ਕਿ ਮੇਰੇ ਭਾਜੀ ਦਾ ਟ੍ਰਾਂਸਫਰ ਹੋ ਗਿਆ ਬੈਂਗਲੁਰੂ, ਕਿਉਂਕਿ ਦੋਨੇ ਇੱਕੋ ਮਹਿਕਮੇ 'ਚ ਆ ਤੇ ਇਹਨਾਂ ਨੂੰ ਅਟੈਚ ਕਰ ਦਿੱਤਾ ਜਾਂਦਾ ਤੇ ਬੱਚੇ ਵੀ ਉੱਥੇ ਚਲੇ ਗਏ ਨੇ। ਹਾਂ, ਜਾਂਚ ਪੜਤਾਲ ਚੱਲ ਰਹੀ ਆ, ਮਤਲਬ ਕਿ ਹਾਲੇ ਭੰਬਲ ਭੂਸਾ ਹੀ ਆ ਕਿ ਇਹਨਾਂ ਨੂੰ ਚੰਡੀਗੜ੍ਹ ਤੋਂ ਬੰਗਲੌਰ ਤੇ ਕਰ ਦਿੱਤਾ ਹੈ ਤੇ ਪੁਸ਼ਟੀ ਹੋ ਗਈ ਆ। ਤੇ ਨਾਲ ਹੀ ਇਹ ਕਿਹਾ ਗਿਆ ਕਿ ਬਈ ਕੁਲਵਿੰਦਰ ਕੌਰ ਜਿਹੜੇ ਸੀਗੇ ਉਹਨਾਂ ਨੂੰ ਨੌਕਰੀ ਤੇ ਬਹਾਲ ਕਰ ਦਿੱਤਾ। ਉਹਦੇ ਤੇ CISF ਦੀ ਟਿੱਪਣੀ ਆਈ ਹੈ, ਹਾਲੇ ਜਾਂਚ ਪੜਤਾਲ ਚੱਲ ਰਹੀ ਹੈ। ਖੈਰ, ਹੋ ਜਾਏਗਾ, ਮਸਲਾ ਹੱਲ ਹੋ ਜਾਏਗਾ, ਕੋਈ ਵੱਡੀ ਗੱਲ ਨਹੀਂ ਹੈ, ਕੋਈ ਕੇਸ ਵੱਡਾ ਨਹੀਂ ਹੈਗਾ। ਪਰ ਜਦੋਂ ਰੌਲਾ ਜ਼ਿਆਦਾ ਪਾਇਆ ਜਾਂਦਾ, ਤੁਹਾਨੂੰ ਪਤਾ ਹਾਈ ਪ੍ਰੋਫਾਈਲ ਮਾਮਲਾ ਹੈ, ਹੋ ਸਕਦਾ ਇਹਨਾਂ ਨੇ ਕਰ ਵੀ ਦਿੱਤਾ ਹੋਵੇ। ਤੇ ਜਦੋਂ ਹੁਣ ਵੇਖਿਆ ਹੋਵੇ, ਕਿਉਂਕਿ ਦੇਖੋ ਕੰਗਨਾ ਰਣੌਤ ਇਹ ਹੈ ਨਾ, MP ਬਣਨ ਦੇ ਨਾਲ ਨਾਲ ਭਾਜਪਾ ਸਰਕਾਰ ਰਿਪੀਟ ਹੋ ਗਈ। ਭਾਜਪਾ ਸਰਕਾਰ ਰਿਪੀਟ ਹੋ ਗਈ, ਹੁਣ ਤੁਹਾਨੂੰ ਪਤਾ ਹੀ ਆ। ਫਿਰ ਹੁਣ ਉਹਨੇ ਜਾ ਕੇ ਸਿਮਰਤੀ ਇਰਾਨੀ ਦੀ ਥਾਂ ਵੀ ਲੈਣੀ ਹੈ ਸਦਨ ਦੇ ਵਿੱਚ ਰੌਲਾ ਪਾਉਣ ਲਈ। ਥੋੜਾ ਵਜਨ ਵੀ ਹੋ ਜਾਂਦਾ, ਹਾਈ ਪ੍ਰੋਫਾਈਲ ਮਾਮਲਾ, ਹੋ ਸਕਦਾ ਕਿ ਫਿਰ ਪੈਰ ਇਹਨਾਂ ਨੇ ਪਿਛਾਕੜੀ ਖਿੱਚ ਲਿਆ। ਜੀ ਜੀ, ਬਿਲਕੁਲ। ਤੇ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਬੀਬੀ ਜਗੀਰ ਕੌਰ ਹੁਣੀ ਜਿਹੜੇ ਆ ਕਸੂਤੇ ਫਸ ਗਏ। ਹਾਂਜੀ, ਦੇਖੋ, ਬੀਬੀ ਜਗੀਰ ਕੌਰ ਤੇ ਪਰਚਾ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਹੈ। ਮਤਲਬ ਕਿ ਜਿਹੜਾ ਇੱਕ ਸਕੂਲ ਚਲਾਉਂਦੇ ਨੇ ਇਹ ਬੇਗੋਵਾਲ ਦੇ ਵਿੱਚ, ਬੇਗੋਵਾਲ ਪਲੱਥ ਦੇ ਕੋਲ, ਤੁਹਾਨੂੰ ਪਤਾ ਹੀ ਆ। ਇਹਨਾਂ ਦਾ ਵੈਸੇ ਤੇ ਜਿਹੜਾ ਕਿੱਤਾ ਸੀਗਾ ਨਾ, ਉਹ ਅਧਿਆਪਨ ਸੀਗਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ, ਰਾਜਕਰਨਵੀਰ ਜੀ। ਇਹ ਉਹਨਾਂ ਟਾਈਮਾਂ 'ਚ B.Ed ਕਰਕੇ ਬੈਠੇ ਸਨ, ਜਦੋਂ ਮੈਨੂੰ ਲੱਗਦਾ ਆਮ ਪਿੰਡਾਂ 'ਚ ਕਿਸੇ ਨੇ B.Ed ਦਾ ਨਾਂ ਹੀ ਨਹੀਂ ਸੁਣਿਆ, ਕਿਉਂਕਿ ਇਹਨਾਂ ਦਾ ਜਨਮ 1954 ਦਾ ਤੇ ਜਲੰਧਰ ਤੋਂ ਇਹਨਾਂ ਨੇ ਡਿਗਰੀ ਕੀਤੀ ਹੈ, ਚੰਡੀਗੜ੍ਹ ਵੀ ਪੜ੍ਹੇ। ਉਸ ਤੋਂ ਬਾਅਦ ਸ਼ਾਦੀ ਹੋ ਜਾਂਦੀ ਹੈ 1982 'ਚ। ਇਹਨਾਂ ਦੇ ਜਿਹੜੇ ਪਤੀ ਸੀ ਚਰਨਜੀਤ ਸਿੰਘ, ਉਹਨਾਂ ਦਾ ਇੰਤਕਾਲ ਹੋ ਜਾਂਦਾ ਹੈ ਤੇ 99 'ਚ ਸ਼ਾਇਦ ਇਹਨਾਂ ਦੇ ਜਿਹੜੇ ਸਹੁਰਾ ਸਾਹਿਬ ਸੀ ਬਾਬਾ ਹਰਨਾਮ ਸਿੰਘ, ਉਹਨਾਂ ਦਾ ਇੰਤਕਾਲ ਹੋ ਜਾਂਦਾ। ਤੇ ਉਸ ਤੋਂ ਬਾਅਦ ਜਿਹੜਾ ਮੁਰਾਰੇ ਵਾਲਾ ਡੇਰਾ, ਉਹਦਾ ਮਤਲਬ ਸਾਰਾ ਪ੍ਰਬੰਧ ਆ ਇਹਨਾਂ ਨੂੰ ਸੰਭਾਲਣ ਦਾ ਮੌਕਾ ਮਿਲਦਾ। ਤੇ 95 'ਚ ਜੁਆਇਨਿੰਗ ਹੋ ਜਾਂਦੀ ਹੈ ਅਕਾਲੀ ਦਲ ਬਾਦਲ 'ਚ, ਤੇ 97 ਤੋਂ ਬਾਅਦ ਤਾਂ ਹੁਣ ਤੁਹਾਨੂੰ ਪਤਾ ਕਿ ਕੀ ਹੋਇਆ। ਕਦੇ ਸੁਖਪਾਲ ਖਹਿਰੇ ਤੋਂ ਹਾਰ ਗਏ ਬੀਬੀ ਜੀ, ਕਦੇ ਸੁਖਪਾਲ ਖਹਿਰੇ ਨੂੰ ਹਰਾ ਦਿੱਤਾ, ਇਹੀ ਕੁਛ ਚੱਲੀ ਗਿਆ। ਕਦੇ ਇਧਰਲੀ ਕੰਟਰੋਵਰਸੀ, ਕਦੇ ਉਧਰਲੀ ਕੰਟਰੋਵਰਸੀ। ਤਾਂ ਬਹਰਹਾਲ ਇਹ ਇੱਕ ਪਟੀਸ਼ਨ ਪਈ ਸੀ ਇਹਨਾਂ ਦੇ ਖਿਲਾਫ। 172 ਕਨਾਲ ਦਾ ਮਾਮਲਾ ਸੀਗਾ ਕਿ ਨਗਰ ਪੰਚਾਇਤ ਦੀ ਜਿਹੜੀ 172 ਕਿੱਲਿਆਂ ਦੀ ਜ਼ਮੀਨ ਆ, ਉਹਦੇ ਤੇ ਇਹਨਾਂ ਨੇ ਸਕੂਲ ਬਣਾਇਆ। ਬਾਅਦ ਦੇ ਵਿੱਚ ਹੌਲੀ ਹੌਲੀ ਕਾਲਜ ਬਣਾ ਦਿੱਤਾ ਗਿਆ ਤੇ ਇਹ ਮੰਗ ਕੀਤੀ ਗਈ ਸੀ ਕਿ ਇਸ ਮਾਮਲੇ ਦੇ ਵਿੱਚ CBI ਦੀ ਜਾਂਚ ਕਰਵਾਈ ਜਾਵੇ। ਫਿਰ ਉਹਨਾਂ ਨੇ ਵਿਜੀਲੈਂਸ ਤੋਂ ਜਾਂਚ ਕਰਵਾਈ ਮੁੱਢਲੇ ਤੌਰ ਤੇ ਜਿਹੜੇ ਦੋਸ਼ ਸੀ ਉਹ ਸਹੀ ਪਾਏ ਗਏ। ਤਾਂ ਦੱਸਦੇ ਕਿ ਨੋਟੀਫਾਈਡ ਏਰੀਆ ਕਮੇਟੀ ਦੀ ਇਹ ਜ਼ਮੀਨ ਸੀਗੀ, ਜਿਹੜੀ ਕਿ ਇਹਨਾਂ ਨੇ 1993 ਤੋਂ ਕਬਜ਼ੇ ਹੇਠ ਲਈ ਸੀਗੀ। ਤੇ ਹੁਣ ਤੱਕ ਦੱਸਦੇ ਕਿ ਸਿਰਫ ਇੱਕੋ ਇੱਕ ਨੋਟਿਸ ਜਿਹੜਾ ਛਡਾਉਣ ਵਾਸਤੇ ਦਿੱਤਾ ਗਿਆ ਸੀਗਾ। ਤੇ ਇਸੇ ਕਰਕੇ ਹੁਣ ਹਾਈ ਕੋਰਟ ਨੇ ਆਖਿਆ ਕਿ ਬਈ ਤੁਸੀਂ FIR ਦਰਜ ਕਰੋ ਤੇ ਇਸ ਦੇ ਨਾਲ ਹੀ ਅਧਿਕਾਰੀਆਂ ਵਿਰੁੱਧ ਵੀ ਅਪਰਾਧਿਕ ਅਤੇ ਵਿਭਾਗੀ ਕਾਰਵਾਈ ਕਰਕੇ 6 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਦਿਓ। ਮਤਲਬ ਕਿ 5-6 ਕਰੋੜ ਦਾ ਮਸਲਾ ਸੀਗਾ। ਉਹ ਕਹਿੰਦੇ ਕਿ ਜਿਨ੍ਹਾਂ ਅਧਿਕਾਰੀਆਂ ਨੇ ਇਸ ਗੱਲ ਨੂੰ ਗੌਲਿਆ ਨਹੀਂ, ਉਹਨਾਂ ਦੀ ਵੀ ਨਿਸ਼ਾਨਦੇਹੀ ਕਰੋ, ਉਹਨਾਂ ਨੂੰ ਵੀ ਜ਼ਿੰਮੇਵਾਰ ਠਹਿਰਾ ਕੇ ਜੋ ਵੀ ਐਕਸ਼ਨਸ ਲੈਣੇ ਨੇ ਉਹ ਲੈ ਕੇ ਤੇ ਰਿਪੋਰਟ ਫਿਰ ਸਾਡੇ ਕੋਲ ਦਰਜ ਕਰਵਾਓ। ਜੀ ਜੀ ਜੀ, ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਉਮਰਾ ਨੰਗਲ ਬਹਾਲੀ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਸਰਕਾਰ ਦੀ ਚੂਲ ਕੱਸੀ ਆ। ਹਾਂਜੀ, ਦੇਖੋ, ਉਮਰਾ ਨੰਗਲ ਨੂੰ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। ਫਿਰ ਉਹੀ ਮਾਮਲਾ ਹੈ, ਕਿਉਂਕਿ ਦੇਖੋ ਜਿਹੜੀਆਂ ਇਹ ਗੱਲਾਂ ਚੱਲ ਰਹੀਆਂ ਨੇ, ਜੋ ਜਾਂਚਾਂ ਪੜਤਾਲਾਂ ਚੱਲ ਰਹੀਆਂ ਨੇ, ਨੋ ਡਾਊਟ
ਆਪਾਂ ਇਨਸਾਫ ਦੀ ਮੰਗ ਕਰਦੇ ਹਾਂ, ਪਰ ਇਹਦੇ 'ਚ ਸਿਆਸਤ ਨੇ ਇੰਨੀ ਕੜੀ ਘੋਲੀ ਆ ਨਾ, ਤਕਨੀਕੀ ਤੌਰ ਤੇ ਤੁਸੀਂ ਚਾਹੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕ ਲਓ, ਜਾਂ ਫਿਰ ਤੁਸੀਂ ਜਿਹੜੀ ਜਾਂਚ ਪੜਤਾਲ ਤੇ ਨਾਰਾਜ਼ਗੀ ਇੱਕ ਦੂਜੇ ਤੇ ਚੱਲ ਰਹੀ ਹੈ ਉਹ ਚੱਕ ਲਓ, ਬਹੁਤ ਕੁਝ ਹੈ, ਫਿਰ ਕੇਸਾਂ ਦੇ ਟਰਾਂਸਫਰ ਚੱਕ ਲਓ, ਬਹੁਤ ਕੁਝ ਤੁਹਾਨੂੰ ਨਜ਼ਰ ਆਏਗਾ। ਤਾਂ ਉਮਰਾ ਨੰਗਲ ਦਾ ਜਿਹੜਾ ਮਾਮਲਾ ਸੀਗਾ ਨਾ, ਉਹ ਇਹ ਸੀਗਾ ਕਿ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਸੀਗਾ ਕਿ ਉਮਰਾ ਨੰਗਲ ਨੂੰ 15 ਦਿਨਾਂ 'ਚ ਬਹਾਲ ਕਰੋ, ਪਰ ਹੁਕਮਾਂ ਦੇ ਬਾਵਜੂਦ ਇਹਨਾਂ ਨੇ ਅਵਗਿਆ ਕੀਤੀ ਹੈ ਤੇ ਹੁਣ ਫਿਰ ਦੁਬਾਰਾ ਝਾੜਾ ਫਟਕਾਰਾਂ ਸਮੇਤ ਆਰਡਰ ਹੋਇਆ ਕਿ 15 ਦਿਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਆ ਬਹਾਲੀ ਕੀਤੀ ਜਾਵੇ। ਸੋ ਇਹ ਸੀਗਾ ਕਿ ਇਹਨਾਂ ਨੇ ਮਤਲਬ ਕਿ ਜਾ ਕੇ ਜੋ ਦਰਜ ਕੀਤਾ ਕਿ 3 FIR ਮੇਰੇ ਵਿਰੁੱਧ ਹੋਈਆਂ ਸਨ, ਇਹਨਾਂ ਵਿੱਚੋਂ ਇੱਕ ਕੋਟਪੂਰਾ ਗੋਲੀकांड, ਦੂਜਾ ਬਹਿਬਲ ਗੋਲੀकांड ਤੇ ਤੀਜਾ NDPS ਐਕਟ। ਇਹਨਾਂ ਦੇ ਵਿੱਚੋਂ ਕਹਿੰਦੇ ਕਿ NDPS ਦੇ ਵਿੱਚ ਮੈਂ ਬਰੀ ਹੋ ਚੁੱਕਾ। ਇਹਨਾਂ ਸਾਰੇ ਮਾਮਲਿਆਂ ਵਿੱਚ ਸਰਕਾਰ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਉਮਰਾ ਨੰਗਲ ਨੇ ਆਪਣੀ ਮੁਅੱਤਲੀ ਤੇ ਇਹਨਾਂ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਦਰਅਸਲ ਇਹ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਨਾ ਕੋਈ ਨਿਯਮ ਹੈ ਜੀ, 60 ਦਿਨ ਦੇ ਅੰਦਰ ਅੰਦਰ ਉਹਨੂੰ ਬਰਖਾਸਤ ਕਰਨਾ ਹੁੰਦਾ, ਜਿਹੜੇ ਇਸ ਤਰ੍ਹਾਂ ਦੇ ਅਫਸਰ ਹੁੰਦੇ ਆ ਨਾ ਪੁਲਿਸ ਦੇ। ਸਰਕਾਰ ਨੇ ਉਦੋਂ ਇੱਕ ਚਾਲ ਖੇਡੀ ਕਿ ਉਧਰੋਂ ਸਿੱਖਾਂ ਦੀਆਂ ਅੱਖਾਂ ਠੰਡੀਆਂ ਕਰ ਦਿੱਤੀਆਂ, ਪਰਚੇ ਦਰਜ ਕਰਕੇ, ਸ਼ਾਇਦ ਇਹ ਕਾਂਗਰਸ ਵੇਲੇ ਦੀ ਗੱਲ ਆ, ਤੇ ਉਸ ਤੋਂ ਬਾਅਦ ਜਿਹੜਾ ਉਹ ਨਿਯਮ ਸੀ ਉਹ ਫੋਲੋ ਨਹੀਂ ਕੀਤਾ, ਜਿਹਦੇ ਚੱਲਦੇ ਆ ਹਾਈ ਕੋਰਟ ਦੇ ਵਿੱਚ ਇਹ ਗੱਲ ਮੈਨੂੰ ਕਿਸੇ ਪੁਲਿਸ ਅਫਸਰ ਨੇ ਦੱਸੀ ਸੀ। ਠੀਕ ਹੈ। ਤੇ ਇਹ ਕਿਉਂਕਿ ਮਾਮਲਾ ਪਹਿਲਾਂ ਵੀ ਚੱਲਿਆ ਸੀਗਾ, ਤਾਂ ਉਹਨੇ ਆਖਿਆ ਕਿ ਕੁੰਡੀ ਵਿੱਚੋਂ ਆ ਤਾਂ ਇਸ ਕੁੰਡੀ ਦਾ, ਕਿਉਂਕਿ ਇਹਨੂੰ ਪਤਾ ਸੀ ਉਮਰਾ ਨੰਗਲ ਨੂੰ, ਤਾਂ ਇਹਨਾਂ ਨੇ ਜਾ ਕੇ ਆਪਣੀ ਲੀਗਲ ਟੀਮ ਦੇ ਨਾਲ ਉਸ ਕੁੰਡੀ ਤੇ ਆਧਾਰ ਤੇ ਇਹ ਜਿੱਤ ਪ੍ਰਾਪਤ ਕਰ ਲਈ ਆ। ਹੁਣ ਇਹ ਜੇ ਨੌਕਰੀ ਤੇ ਚੜਾਉਣਗੇ ਤਦ ਫਸ ਗਏ, ਤਾਂ ਕਰਕੇ ਹੁਣ ਇਹ ਟਾਲਾ ਵੱਟਦੇ ਆ। ਸਹੀ ਜੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੂਰੇ ਪੰਜਾਬ ਦਾ ਪੱਖ ਜੀ ਦੇਖੋ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ ਜੋ ਦਿੱਲੀ ਦਾ ਪ੍ਰਦੂਸ਼ਣ ਹੈ ਉਹਦੇ 'ਚ ਤੇ ਤੇਲ ਯੁਕਤ ਤੱਤ ਨੇ, ਤਾਂ ਜਿਹੜੇ ਪਰਾਲੀ ਦਾ ਤੁਸੀਂ ਰੌਲਾ ਪਾਉਂਦੇ ਹੋ ਕਿ ਇਹਦੇ ਤੱਤ ਦੇ ਨਾਲ ਆ ਕੇ ਜਿਹੜੇ ਆ ਕਿ ਪ੍ਰਦੂਸ਼ਣ ਹੁੰਦਾ, ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ, ਐਸਾ ਕੁਝ ਨਹੀਂ। ਉਹ ਕਹਿੰਦੇ ਕਿ ਤੁਹਾਡੀ ਆਪਣੀ ਕਹਾਣੀ ਖਰਾਬ ਹੈ। ਯਾਨੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜੋ ਪੰਜਾਬ ਦੇ ਸਿਰ ਤੇ ਦੋਸ਼ ਮੜਿਆ ਜਾਂਦਾ, ਉਹ ਕਹਿੰਦੇ ਜੀ ਤੁਹਾਡੇ ਨਾਲ ਕਦੇ ਹੱਦ ਨਹੀਂ ਲੱਗਦੀ ਉਹਨਾਂ ਦੀ, ਕਿਤੇ ਉਹਨਾਂ ਦਾ ਕੋਈ ਨੇੜੇ ਤੇੜੇ ਕੋਈ ਖੇਤ ਨਹੀਂ ਹੈਗਾ, ਐਸਾ ਕਿਵੇਂ ਸੰਭਵ ਆ? ਤਾਂ ਸਾਇੰਟੀਫਿਕ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਦੱਸੋ ਕੋਈ ਅਧਿਐਨ ਕੀਤਾ ਤੁਸੀਂ, ਉਹ ਕੋਈ ਸਾਇੰਟੀਫਿਕ ਸਟੱਡੀ ਜਿਹੜੀ ਉਹ ਸਾਡੇ ਸਨਮੁਖ ਰੱਖੋ, ਜਿਹਦੇ ਆਧਾਰ ਤੇ ਕਹੀਏ, ਕਿਉਂਕਿ ਤੁਹਾਡੇ ਇੱਥੇ ਦੇ ਪ੍ਰਦੂਸ਼ਣ ਦੇ ਵਿੱਚ ਹੋਰ ਵੀ ਤੱਤ ਜਿਹੜੇ ਜ਼ਿੰਮੇਵਾਰ ਆ, ਉਹ ਤੇ ਪਰਾਲੀ ਤੋਂ ਨਹੀਂ ਨਾ ਆਉਂਦੇ, ਸੋ ਉਹਨਾਂ ਦੀ ਵੀ ਗੱਲ ਕਰੋ ਜੀ। ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਮੋਦੀ ਨੇ ਰਾਜ ਸਭਾ ਦੇ ਵਿੱਚ ਦਿੱਤਾ ਭਾਸ਼ਣ। ਦੇਖੋ, ਇਹ ਤਾਂ ਭਾਸ਼ਣ ਜਿਹੜੇ ਆ ਪ੍ਰਧਾਨ ਮੰਤਰੀ ਸਾਹਿਬ ਦੇ, ਉਹ ਸਾਫ਼ ਦੱਸਦੇ ਪਏ ਆ। ਅੱਜ ਵੀ ਉਹਨਾਂ ਨੇ ਕਾਫੀ ਲੰਮੀ ਚੌੜੀ ਸਪੀਚ ਦਿੱਤੀ ਆ, ਕੱਲ ਵੀ ਉਹਨਾਂ ਦੀ ਲੋਕ ਸਭਾ 'ਚ ਸਪੀਚ ਹੋਈ ਸੀ, ਪਰ ਜੋ ਰਾਹੁਲ ਗਾਂਧੀ ਦੀ ਸਪੀਚ ਨੇ ਕਹਿ ਲਓ ਕਿ ਤੋਪੇ ਤੋੜੇ ਆ ਨਾ, ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਚਰਚਾ ਛਿੜੀ ਆ, ਮੈਂ ਦੇਖੋ ਫਿਰ ਗੱਲ ਆ ਜਾਂਦੀ ਆ, ਅਸੀਂ ਕੋਈ ਨਰਿੰਦਰ ਮੋਦੀ ਦੇ ਕੋਈ ਮਿੱਥ ਕੇ ਵਿਰੋਧੀ ਨਹੀਂ ਹੈ, ਪਰ ਇਹ ਗੱਲ ਸਾਫ਼ ਆ ਕਿ ਰਾਹੁਲ ਗਾਂਧੀ ਨਰਿੰਦਰ ਮੋਦੀ ਦੇ ਬਰਾਬਰ ਦਾ ਲੀਡਰ ਬਣ ਚੁੱਕਾ ਹੈ, ਕਿਉਂਕਿ ਉਹਦੇ ਭਾਸ਼ਣ ਦੀ ਗੱਲਬਾਤ ਜ਼ਿਆਦਾ ਹੁੰਦੀ ਹੈ ਤੇ ਉਹਦੇ ਵੱਲੋਂ ਚੁੱਕੇ ਮੁੱਦੇ, ਚਾਹੇ ਪੇਪਰ ਲੀਕ ਹੋਣ, ਮਣੀਪੁਰ ਹੋਵੇ, ਤਾਂ ਇਹਨਾਂ ਤੇ ਜਵਾਬ ਵੀ ਦੇਣਾ ਪਿਆ ਪ੍ਰਧਾਨ ਮੰਤਰੀ ਨੂੰ। ਪਰ ਪਹੁੰਚੋਂ ਕਿ ਇਹਨਾਂ ਦੀ ਸੂਈ ਜਿਹੜੀ ਹੈ, ਬਾਡੀ ਲੈਂਗੁਏਜ ਤੇ ਇਹਨਾਂ ਦੀ ਕੁਝ ਹੋਰ ਦੱਸਦੀ ਹੈ, ਪਹੁੰਚੋਂ ਕਿ ਸੂਈ ਇਹਨਾਂ ਦੀ ਜਾਂਦੀ ਹੈ ਸਿਰਫ ਕਾਂਗਰਸ ਤੇ, ਜਾਂ ਇਹ ਕਹਿਣਗੇ ਕਿ ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਆਹ ਕੀਤਾ ਤੇ ਅਸੀਂ ਆਹ ਕੀਤਾ। ਤਾਂ ਕੁੱਲ ਮਿਲਾ ਕੇ ਇਹਨਾਂ ਦਾ ਭਾਸ਼ਣ ਬਸ ਇਹੋ ਹੀ ਆ, ਇਸ ਤੋਂ ਵੱਧ ਇਹ ਕਰ ਵੀ ਨਹੀਂ ਸਕਦੇ, ਮੇਰੇ ਵਰਗਾ ਤਵੱਖੋ ਰੱਖ ਵੀ ਨਹੀਂ ਸਕਦਾ। ਸੋ ਪ੍ਰਧਾਨ ਮੰਤਰੀ ਇੱਕ ਅਹਿਸਾਸ ਤਾਂ ਕਰਵਾ ਰਹੇ ਨੇ ਕਿ ਉਹ ਬਹੁਤ ਮਜ਼ਬੂਤ ਨੇ, ਪਰ ਬਾਡੀ ਲੈਂਗੁਏਜ ਦੱਸ ਰਹੀ ਹੈ ਕਿ ਪਹਿਲਾਂ ਵਾਲੀ ਗੱਲ ਨਾ ਰਹੀ। ਜੀ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ, ਧੰਨਵਾਦ ਅੱਜ ਦੀਆਂ ਖਬਰਾਂ ਦੇ ਲਈ। ਮਿਲਦੇ ਹਾਂ ਅਗਲੀ ਵਾਰੀ, ਸਤਿ ਸ਼੍ਰੀ ਅਕਾਲ ਜੀ।